अस्सलाम वालेकुम। अच्छा जी, तुसी कतल करवाना होवे, अगवा करवाना होवे, चोरी करानी होवे, डकैती करवानी होवे, पुलिस दे नाल पुलिस दा मुकाबला करवाना होवे या फिर तुसी मनशियात वकानी होवे ते फैसलाबाद दी पुलिस दे अहलकार सारे नहीं चंद हाज़र ने जिन्हां नूं तुसी 2 टके दवो तो जो मर्जी करवा लो। अज जनाब जी मैं तुहानूं गल दस्सण लगा वां, मैं पिछले 6 महीनों तो पिटदा पिया वां कि फैसलाबाद दा जिहड़ा मनशियात नूं रोकण वास्ते पुलिस दा यूनिट बनिया वा ਉਹ 2 ਨੰਬਰੀਆਂ ਕਰਦਾ ਪਿਆ ਵਾ, ਉਹ ਗਲਤ FIR ਦਿੰਦਾ ਪਿਆ ਵਾ। ਉਹਦੇ ਵਿੱਚ ਐਸੇ ਅਹਿਲਕਾਰ ਮੁਲਵਸ ਨੇ ਜਿਹੜੇ ਮਨਸ਼ਿਆਤ ਆ ਵੇਚਦੇ ਨੇ। ਲੇਕਿਨ ਪੁਲਿਸ ਦੇ ਅਫਸਰਾਂ ਨੇ ਕਿਹਾ ਇਦਾਂ ਲੋਕੀ ਗੱਲਾਂ ਕਰਦੇ ਹੀ ਆ, ਫਿਰ ਕਰੀ ਜਾਂਦੇ ਆ। ਸਾਡੀ ਖਬਰ ਦੇ ਉੱਪਰ ਇਨਕੁਆਇਰੀ ਥੱਲੇ 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 ਜਾਂਦੀ ਥੱਲੇ ਚਲੀ ਗਈ। ਲੇਕਿਨ ਅੱਜ ਸਾਡੀ ਖਬਰ ਸੱਚੀ ਸਾਬਤ ਹੋਈ ਆ। ਜਦੋਂ ਜਨਾਬ ਤੁਸੀਂ ਆਪ ਪਰਚਾ ਦਿੱਤਾ, ਮੈਂ ਨਹੀਂ ਪਰਚਾ ਦਿੱਤਾ, ਇਹ ਤੁਹਾਡਾ ਪਰਚਾ ਵਾ ਜਿਹਦੇ ਵਿੱਚ ਤੁਸੀਂ ਦੱਸਿਆ ਵਾ ਤੁਹਾਡੀ ਪੁਲਿਸ ਦੇ 3 ਮੁਲਾਜ਼ਮ ਜਿਨ੍ਹਾਂ ਨੂੰ ਤੁਸੀਂ ਮਨਸ਼ਿਆਤ ਦੀ ਰੋਕਥਾਮ ਵਾਲੇ ਯੂਨਿਟ ਦੇ ਵਿੱਚ ਲਾਇਆ ਆ, ਉਹ ਆਮ ਮਨਸ਼ਿਆਤ ਵੇਚਦੇ ਫੜੇ ਗਏ ਆ। ਜਿਨ੍ਹਾਂ ਕੋਲ ਹੀਰੋਇਨ ਬਰਾਮਦ ਹੋਈ ਆ, ਜਿਨ੍ਹਾਂ ਕੋਲ ਫਿਊਨ ਬਰਾਮਦ ਹੋਈ ਆ, ਜਿਨ੍ਹਾਂ ਕੋਲੋਂ ਮਨਸ਼ਿਆਤ ਵੇਚ ਕੇ ਜਿਹੜਾ ਪੈਸਾ ਮਿਲਿਆ ਸੀਗਾ ਉਹ ਬਰਾਮਦ ਹੋਇਆ ਵਾ। ਹੁਣ ਦੱਸੋ ਜਨਾਬ, ਅਸੀਂ ਜਦੋਂ ਉਦੋਂ ਦੋਨਾਂ ਹੱਥਾਂ ਨਾਲ ਪਿੱਟਦੇ ਸੀਗੇ, ਅਸੀਂ ਤੁਹਾਨੂੰ ਦੱਸਦੇ ਸੀਗੇ ਕਿ ਤੁਹਾਡਾ ਇਹ ਯੂਨਿਟ ਜਿਹੜਾ ਵਾ ਜਿਹੜਾ ਤੁਸੀਂ ਬਣਾਇਆ ਵਾ ਇਹਦੇ ਵਿੱਚ ਜਿੰਨੇ ਵੀ ਅਹਿਲਕਾਰ ਲੱਗੇ ਹੋਏ ਨੇ ਉਹ ਮੁਲਵਸ ਨੇ। ਪਹਿਲੇ ਆਪਾਂ FIR ਪੜ੍ਹ ਲਈਏ, ਉਸ ਤੋਂ ਬਾਅਦ ਗੱਲ ਕਰਦੇ ਹਾਂ। FIR ਵਾਲੇ ਕਹਿੰਦੇ ਆ ਕਿ 3 ਮਨਸ਼ਿਆਤ ਫਰੋਸ਼, ਲੇਕਿਨ ਇਹਨਾਂ ਦੇ ਵਿੱਚ ਪੁਲਿਸ ਦਾ ਜ਼ਿਕਰ ਨਹੀਂ ਕੀਤਾ। ਚਲੋ ਫਿਰ ਬਚਾ ਲਓ, ਤੁਸੀਂ ਇਦਾਂ ਹੀ ਬਚਾਉਂਦੇ ਰਹੇ ਨਾ ਤੇ ਤੁਸੀਂ ਅੱਗੇ ਦੇਖੋਗੇ ਕਿ ਤੁਹਾਡੇ ਅਹਿਲਕਾਰ ਹੋਰ ਨਹੀਂ ਇਹ ਤੋਂ ਜ਼ਿਆਦਾ ਮੁਲਵਸ ਨਿਕਲਣਗੇ। ਹਲੇ ਜਨਾਬ ਥਾਣਾ ਸਮਨਾਬਾਦ ਵਾਲਾ ਵਾਕਿਆ ਦੂਰ ਨਹੀਂ ਗਿਆ। ਅਗਰ ਤੁਸੀਂ ਆਪਣੇ ਅਹਿਲਕਾਰਾਂ ਨੂੰ ਇਦਾਂ ਹੀ ਬਚਾਉਂਦੇ ਰਹੇ ਨਾ ਤੇ ਫਿਰ ਇੱਕ ਦਿਨ ਆਏਗਾ ਕਿ ਤੁਸੀਂ ਵੇਖੋਗੇ ਕਿ ਅੱਧੀ ਤੋਂ ਜ਼ਿਆਦਾ ਪੁਲਿਸ ਇਹਨਾਂ ਕੰਮਾਂ 'ਚ ਮੁਲਵਸ ਪਾਈ ਜਾਏਗੀ। ਕਿਉਂਕਿ ਤੁਸੀਂ ਡੰਡੀ ਮਾਰਨੀ ਹੈ ਨਾ, ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰਨੀ ਆ ਕਿ ਸਾਡੇ ਅਹਿਲਕਾਰ ਨਹੀਂ ਸੀਗੇ। ਇਹ ਤਾਂ ਵਰਦੀ ਵੈਸੇ ਨਹੀਂ ਪਾਉਂਦੇ ਸੀ ਨਾ, ਜਾਣ ਕੇ ਕਿ ਅਸੀਂ ਐਸੇ ਯੂਨਿਟ ਦੇ ਵਿੱਚ ਤਾਇਨਾਤ ਹੋ ਗਏ ਹਾਂ, ਹੁਣ ਅਸੀਂ ਵਰਦੀ ਪਾਉਂਦੇ ਨਹੀਂ ਹੈਗੇ, ਪ੍ਰਾਈਵੇਟ ਲੱਗਾਂਗੇ, ਜਿੱਥੋਂ ਮਰਜ਼ੀ ਮਨਸ਼ਿਆਤ ਫੜਾਂਗੇ, ਜਿੱਥੇ ਮਰਜ਼ੀ ਜਾ ਕੇ ਵੇਚ ਦੇਵਾਂਗੇ। ਇਹਨਾਂ ਦਾ ਤਾਂ ਇਹ ਕੰਮ ਸੀ। ਖੈਰ ਮਨਸ਼ਿਆਤ ਫਰੋਸ਼ ਪੁਲਿਸ ਮੁਲਾਜ਼ਮੀਨ ਮੈਂ ਜ਼ਰੂਰ ਦੱਸਾਂਗਾ, ਇਹਨਾਂ ਦੇ ਨਾਮ ਨੋਟ ਫਰਮਾ ਲੈਣਾ। सफ़ियान अहमद, नबील अहमद, मोहम्मद दाऊद को गिरफ्तार कर लिया गया। ਤੇ ਮਨਸ਼ਿਆਤ ਕਿੰਨੀ ਬਰਾਮਦ ਹੋਈ ਇਹ ਵੀ ਤੁਹਾਨੂੰ ਦੱਸ ਦਿੰਦੇ ਆ। गिरफ्तार मुलजमां को 4 किलो मनशियात, 2 अदद पिस्तौल। हुण तुसीं देखना कि आम बंदा पिस्तौल लैके फिर सकता वा, नाल गोलियां भी बरामद होईयां। तकरीबन 1.5 लाख रुपया जिहड़ा उन्होंने मनशियात वेच के इकट्ठा कीता सी वो भी बरामद कर लिया ते मोबाइल फोन भी बरामद कर ले ते इन्हां दी बैग ट्रैकिंग जारी आ। हुण बैग ट्रैकिंग करो, जदों असीं कहंदे सी उदों किसी ने बैग ट्रैकिंग ना कीती। चलो अल्लाह करे देर आए दुरुस्त आए, हुण ही बैग ट्रैकिंग कर लो ते मैं फिर तुहानूं नाम दस दिआंगा किहड़े किहड़े पुलिस के मुलाजम ये मुलवस ने। खैर जी, CPO फैसलाबाद का कहना वा कि इन्हां मुलजमां नूं करार वाकई सज़ा दी जाएगी। सर बिल्कुल असीं मान लैंदे आ कि इन्हां नूं करार वाकई सज़ा दी जाएगी। ये माड़ा जिहा लिख दिंदे कि यह पुलिस के बंदे ने, यह साडे उस यूनिट के बंदे ने जिन्हां ने मनशियात नूं रोकना सीगा, जिन्हां ने मनशियात फरोशां नूं फड़ना सीगा। लेकिन चलो खैर अगे जी तर्जमान की गल भी कर दईए। CPO फैसलाबाद का कहना वा कि मनशियात फरोश, सप्लायर, सहूलतकार इन्हां सारिਆਂ ਨੂੰ आहनी हत्थ ਜਿਹੜੇ ਹੁੰਦੇ ਨਾ, ਉਹ ਜਿਹੜੇ ਲੋਹੇ ਵਾਲੇ ਹੱਥ ਹੁੰਦੇ ਆ ਉਹਨਾਂ ਦੇ ਨਾਲ ਨਿਪਟਿਆ ਜਾਏਗਾ। ਤੇ ਸਾਡੀ ਤਾਂ ਦੁਆ ਹੀ ਆ ਕਿ ਇਹਨਾਂ ਦੇ ਨਾਲ ਇਹਨਾਂ ਹੱਥਾਂ ਨਾਲ ਹੀ ਨਿਪਟ ਲਓ ਕਿ आहनी ਹੱਥ ਨਾ ਹੀ ਲਿਆਓ ਤੇ ਫਿਰ ਵੀ ਇਹ ਕਾਫੀ ਹੱਦ ਤੱਕ ਕਲੀਅਰ ਹੋ ਜਾਣਗੇ। ਤੇ ਸਾਡੀਆਂ ਮਾੜੀਆਂ ਖਬਰਾਂ ਦੇ ਉੱਪਰ ਗੌਰ ਫਰਮਾ ਲਿਆ ਕਰੋ, ਕਦੀ ਕਦੀ ਚੰਗੀ ਗੱਲ ਵੀ ਅਸੀਂ ਕਰ ਦਿੰਦੇ ਹਾਂ। ਬਹੁਤ ਸ਼ੁਕਰੀਆ।